ਬਹਿਬਲ ਕਲਾਂ ਗੋਲੀकांड ਮਾਮਲੇ ਵਿੱਚ ਇਨਸਾਫ ਲਈ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਸਿੱਖ ਨੌਜਵਾਨ ਸੁਖਰਾਜ ਸਿੰਘ ਨਿਆਮੀਵਾਲਾ ਨੇ ਸਰਕਾਰ ਤੇ ਅਣਗਹਿਲੀ ਤੇ ਸਿੱਖ ਵਿਰੋਧੀ ਹੋਣ ਦੇ ਵੱਡੇ ਇਲਜ਼ਾਮ ਲਾਏ ਹਨ। ਉਨ੍ਹਾਂ ਪ੍ਰੈਸ ਕਾਨਫਰੰਸ ਕਰਕੇ ਬੇਅਦਬੀ ਵਿੱਚ ਦੋਸ਼ੀ ਡੇਰਾ ਪ੍ਰੇਮੀ ਪ੍ਰਦੀਪ ਕਲੇਰ ਦੇ ਝੂਠਾਂ ਦਾ ਕੱਚਾ ਚਿੱਠਾ ਖੋਲ੍ਹਿਆ। ਇਸ ਮੌਕੇ ਸੁਖਰਾਜ ਸਿੰਘ ਨੇ ਸਰਕਾਰ ਤੇ ਪ੍ਰਦੀਪ ਕਲੇਰ ਦੇ ਰਾਜ਼ ਖੋਲ੍ਹਦਿਆਂ ਦੱਸਿਆ ਕਿ ਆਖਿਰ ਕਿਉਂ ਆਪ ਸਰਕਾਰ ਹਨੀਪ੍ਰੀਤ ਤੇ ਕਾਰਵਾਈ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਬੇਅਦਬੀ ਮਾਮਲੇ ਵਿੱਚ ਹੁਣ ਤੱਕ ਇਨਸਾਫ ਨਹੀਂ ਮਿਲਿਆ ਹੈ, ਜਦਕਿ ਸਾਰੇ ਗਵਾਹ ਤੇ ਸਬੂਤ ਮੌਜੂਦ ਹਨ। ਸਰਕਾਰਾਂ ਸਿੱਖ ਮਸਲਿਆਂ ਨੂੰ ਲੈ ਕੇ ਸੰਜੀਦਾ ਨਹੀਂ ਹਨ, ਇੱਥੋਂ ਤੱਕ ਕਿ ਪੰਜਾਬ ਦੀ ਸਰਕਾਰ ਵੀ ਇਸ ਮਾਮਲੇ ਨੂੰ ਲੈ ਕੇ ਬਿਲਕੁਲ ਚੁੱਪ ਹੈ। ਆਪਣੇ ਬਿਆਨਾਂ ਦੇ ਵਿੱਚ ਉਹ ਸਾਰਾ ਕੁਝ ਮੰਨ ਰਿਹਾ, ਪਰ ਉਹਦੇ 164 ਦੇ ਬਿਆਨ ਆ ਮੈਂ ਤੁਹਾਨੂੰ ਕਾਪੀਆਂ ਵੀ ਪ੍ਰੋਵਾਈਡ ਕਰਵਾ ਦਾਂਗਾ। ਉਹ ਕੀ ਕਹਿੰਦਾ ਹੈ ਕਿ ਇਹ ਜਿਹੜਾ ਕੁਝ ਵੀ ਹੋਇਆ ਬਾਬੇ ਤੇ ਹਨੀਪ੍ਰੀਤ ਦੇ ਇਸ਼ਾਰੇ ਤੇ ਹੋਇਆ। ਅੱਜ ਉਹਨੂੰ ਹੀਰੋ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਕਿ ਉਹ ਇਹ ਦੱਸ ਰਿਹਾ ਕਿ ਫਲਾਣੇ ਲੀਡਰਾਂ ਦੀ ਭੂਮਿਕਾ ਰਹੀ ਆ, ਫਲਾਣਿਆਂ ਦੀ ਰਹੀ ਆ। ਸਾਨੂੰ ਉਹਦੇ ਨਾਲ ਮਤਲਬ ਨਹੀਂ, ਸਾਨੂੰ ਕਾਰਵਾਈਆਂ ਤੱਕ ਮਤਲਬ ਸੀ। ਸਾਨੂੰ ਸਾਰਿਆਂ ਨੂੰ ਪਤਾ ਵੀ ਕਿਹਨਾਂ ਦੀ ਭੂਮਿਕਾ ਰਹੀ ਆ, ਕਿਹਨਾਂ ਦੀ ਛਤਰਛਾਇਆ ਤੁਸੀਂ ਭੱਜੇ ਰਹੇ ਹੋ। ਹੋਣਾ ਤਾਂ ਚਾਹੀਦਾ ਸੀਗਾ ਕਿ ਹਨੀਪ੍ਰੀਤ ਦੀ ਗ੍ਰਿਫਤਾਰੀ ਕਰਦੇ, ਜੇ ਇੱਦਾਂ ਹੀ ਸਰਕਾਰ ਸੰਜੀਦਗੀ ਨਾਲ ਲੈਂਦੀ। ਉਹਨੂੰ ਜ਼ਮਾਨਤ ਤੇ ਲਿਆ ਕੇ ਉਹਨੂੰ ਪ੍ਰਮੋਟ ਕੀਤਾ ਜਾ ਰਿਹਾ ਕਿ ਕਣੀ ਬਹੁਤ ਵੱਡਾ ਤੱਥ ਹੱਥ ਲੱਗ ਗਿਆ। ਪਰ ਉਹ ਤੁਹਾਨੂੰ ਅੱਜ ਉਲਝਾ ਰਿਹਾ। ਜਿਹੜੇ ਅਕਾਲੀ ਦਲ ਤੋਂ ਬਾਗੀ ਹੋਏ ਅੱਜ ਪ੍ਰੈਸ ਕਾਨਫਰੰਸਾਂ ਕਰਕੇ ਕਹਿੰਦੇ ਆ ਕਿ ਅਸੀਂ ਸੱਚੇ ਸੁਧਰੇ ਆ, ਉਹਨਾਂ ਦੀਆਂ ਵੀ ਵੀਡੀਓ ਚੱਲ ਰਹੀਆਂ, ਆਪਾਂ ਸਾਰਿਆਂ ਨੇ ਦੇਖੀਆਂ। ਬਹਿਬਲ ਕਲਾਂ ਗੋਲੀकांड ਮਾਮਲੇ ਵਿੱਚ ਇਨਸਾਫ ਲਈ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਸਿੱਖ ਨੌਜਵਾਨ ਸੁਖਰਾਜ ਸਿੰਘ ਨਿਆਮੀਵਾਲਾ ਨੇ ਸਰਕਾਰ ਤੇ ਅਣਗਹਿਲੀ ਤੇ ਸਿੱਖ ਵਿਰੋਧੀ ਹੋਣ ਦੇ ਵੱਡੇ ਇਲਜ਼ਾਮ ਲਾਏ ਹਨ। ਉਨ੍ਹਾਂ ਪ੍ਰੈਸ ਕਾਨਫਰੰਸ ਕਰਕੇ ਬੇਅਦਬੀ ਵਿੱਚ ਦੋਸ਼ੀ ਡੇਰਾ ਪ੍ਰੇਮੀ ਪ੍ਰਦੀਪ ਕਲੇਰ ਦੇ ਝੂਠਾਂ ਦਾ ਕੱਚਾ ਚਿੱਠਾ ਖੋਲ੍ਹਿਆ। ਇਸ ਮੌਕੇ ਸੁਖਰਾਜ ਸਿੰਘ ਨੇ ਸਰਕਾਰ ਤੇ ਪ੍ਰਦੀਪ ਕਲੇਰ ਦੇ ਰਾਜ਼ ਖੋਲ੍ਹਦਿਆਂ ਦੱਸਿਆ ਕਿ ਆਖਿਰ ਕਿਉਂ ਆਪ ਸਰਕਾਰ ਹਨੀਪ੍ਰੀਤ ਤੇ ਕਾਰਵਾਈ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਬੇਅਦਬੀ ਮਾਮਲੇ ਵਿੱਚ ਹੁਣ ਤੱਕ ਇਨਸਾਫ ਨਹੀਂ ਮਿਲਿਆ ਹੈ, ਜਦਕਿ ਸਾਰੇ ਗਵਾਹ ਤੇ ਸਬੂਤ ਮੌਜੂਦ ਹਨ। ਸਰਕਾਰਾਂ ਸਿੱਖ ਮਸਲਿਆਂ ਨੂੰ ਲੈ ਕੇ ਸੰਜੀਦਾ ਨਹੀਂ ਹਨ, ਇੱਥੋਂ ਤੱਕ ਕਿ ਪੰਜਾਬ ਦੀ ਸਰਕਾਰ ਵੀ ਇਸ ਮਾਮਲੇ ਨੂੰ ਲੈ ਕੇ ਬਿਲਕੁਲ ਚੁੱਪ ਹੈ। ਆਪਣੇ ਬਿਆਨਾਂ ਦੇ ਵਿੱਚ ਉਹ ਸਾਰਾ ਕੁਝ ਮੰਨ ਰਿਹਾ, ਪਰ ਉਹਦੇ 164 ਦੇ ਬਿਆਨ ਆ ਮੈਂ ਤੁਹਾਨੂੰ ਕਾਪੀਆਂ ਵੀ ਪ੍ਰੋਵਾਈਡ ਕਰਵਾ ਦਾਂਗਾ। ਉਹ ਕੀ ਕਹਿੰਦਾ ਹੈ ਕਿ ਇਹ ਜਿਹੜਾ ਕੁਝ ਵੀ ਹੋਇਆ ਬਾਬੇ ਤੇ ਹਨੀਪ੍ਰੀਤ ਦੇ ਇਸ਼ਾਰੇ ਤੇ ਹੋਇਆ। ਅੱਜ ਉਹਨੂੰ ਹੀਰੋ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਕਿ ਉਹ ਇਹ ਦੱਸ ਰਿਹਾ ਕਿ ਫਲਾਣੇ ਲੀਡਰਾਂ ਦੀ ਭੂਮਿਕਾ ਰਹੀ ਆ, ਫਲਾਣਿਆਂ ਦੀ ਰਹੀ ਆ। ਸਾਨੂੰ ਉਹਦੇ ਨਾਲ ਮਤਲਬ ਨਹੀਂ, ਸਾਨੂੰ ਕਾਰਵਾਈਆਂ ਤੱਕ ਮਤਲਬ ਸੀ। ਸਾਨੂੰ ਸਾਰਿਆਂ ਨੂੰ ਪਤਾ ਵੀ ਕਿਹਨਾਂ ਦੀ ਭੂਮਿਕਾ ਰਹੀ ਆ, ਕਿਹਨਾਂ ਦੀ ਛਤਰਛਾਇਆ ਤੁਸੀਂ ਭੱਜੇ ਰਹੇ ਹੋ। ਹੋਣਾ ਤਾਂ ਚਾਹੀਦਾ ਸੀਗਾ ਕਿ ਹਨੀਪ੍ਰੀਤ ਦੀ ਗ੍ਰਿਫਤਾਰੀ ਕਰਦੇ, ਜੇ ਇੱਦਾਂ ਹੀ ਸਰਕਾਰ ਸੰਜੀਦਗੀ ਨਾਲ ਲੈਂਦੀ। ਉਹਨੂੰ ਜ਼ਮਾਨਤ ਤੇ ਲਿਆ ਕੇ ਉਹਨੂੰ ਪ੍ਰਮੋਟ ਕੀਤਾ ਜਾ ਰਿਹਾ ਕਿ ਕਣੀ ਬਹੁਤ ਵੱਡਾ ਤੱਥ ਹੱਥ ਲੱਗ ਗਿਆ। ਪਰ ਉਹ ਤੁਹਾਨੂੰ ਅੱਜ ਉਲਝਾ ਰਿਹਾ। ਜਿਹੜੇ ਅਕਾਲੀ ਦਲ ਤੋਂ ਬਾਗੀ ਹੋਏ ਅੱਜ ਪ੍ਰੈਸ ਕਾਨਫਰੰਸਾਂ ਕਰਕੇ ਕਹਿੰਦੇ ਆ ਕਿ ਅਸੀਂ ਸੱਚੇ ਸੁਧਰੇ ਆ, ਉਹਨਾਂ ਦੀਆਂ ਵੀ ਵੀਡੀਓ ਚੱਲ ਰਹੀਆਂ, ਆਪਾਂ ਸਾਰਿਆਂ ਨੇ ਦੇਖੀਆਂ।